ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦਾ ਜਿਹੜਾ ਬਜਟ ਆ ਉਹ 58 ਬਿਲੀਅਨ ਡਾਲਰ ਘਾਟੇ ਦੇ ਵਿੱਚ ਜਾਊਗਾ, ਜੋ ਲੈਜਿਸਲੇਟਿਵ ਐਨਾਲਿਸਟ ਆ ਉਹ ਬਲੀਵ ਕਰ ਰਹੇ ਹੈਗੇ ਆ। ਬਹੁਤ ਸਾਰੇ ਲੋਕ ਹਜੇ ਵੀ ਸੋਚ ਰਹੇ ਆ ਵੀ ਇਕਨੋਮੀ ਜਿਹੜੀ ਆ ਬੜੀ ਬੂਮਿੰਗ ਹੈਗੀ ਆ, ਰਿਸੈਸ਼ਨ ਹੈ ਨਹੀਂ। ਸੋ ਇੱਥੋਂ ਤੁਸੀਂ ਹੁਣ ਅੰਦਾਜ਼ਾ ਲਾ ਲਓ ਵੀ ਕੈਲੀਫੋਰਨੀਆ ਦੇ ਜੋ ਬਿਜ਼ਨਸ ਐਨਾਲਿਸਟ ਹੈਗੇ ਆ, ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈ ਵੀ 58 ਬਿਲੀਅਨ ਡਾਲਰ ਦਾ ਘਾਟਾ ਆਉਣ ਵਾਲੇ 3 ਸਾਲਾਂ 'ਚ ਪਊਗਾ। ਸੋ ਇਹਦੇ ਨਾਲ ਜਿਹੜੀਆਂ ਸਟੇਟ ਦੀਆਂ ਸਰਵਿਸਿਜ਼ ਹੈਗੀਆਂ ਆ, ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਕਹਿ ਤਾਂ ਕਹਿ ਪਿਛਲੇ ਸਾਲ ਜਿਹੜਾ ਕੈਲੀਫੋਰਨੀਆ ਸਟੇਟ ਦਾ ਬਜਟ ਸਰਪਲਸ ਸੀਗਾ, ਸੋ ਹੁਣ ਇਹ ਘਾਟੇ 'ਚ ਜਾ ਰਿਹਾ ਆ। ਜਿਹੜੇ ਟੈਕਸਸ ਆ, ਪ੍ਰੋਪਰਟੀ ਟੈਕਸ ਆ, ਉਹ ਘਟ ਰਹੇ ਆ ਕਿਉਂਕਿ ਬਹੁਤ ਸਾਰੀਆਂ ਬਿਲਡਿੰਗ ਖਾਲੀ ਪਈਆਂ ਆ। ਖਾਸ ਕਰਕੇ ਜਿਹੜੇ ਡਾਊਨ ਟਾਊਨਸ ਹੈਗੇ ਆ ਕੈਲੀਫੋਰਨੀਆ ਦੇ ਮੇਜਰ ਸਿਟੀਜ਼ ਦੇ, ਸੋ ਉਹਨਾਂ ਦਾ ਜਿਹੜਾ ਪ੍ਰੋਪਰਟੀ ਟੈਕਸ ਆ ਆਲਰੇਡੀ ਘਟ ਰਿਹਾ ਹੈਗਾ। ਸੋ ਇਸ ਕਰਕੇ ਜੋ ਸਟੇਟ ਆ ਉਹਨੂੰ ਪ੍ਰੋਪਰਟੀ ਟੈਕਸ ਘਟ ਜਾਣਾ ਆ, ਤੇ ਬਜਟ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਇਹਦਾ ਅਸਰ ਪੈਣ ਜਾ ਰਿਹਾ ਹੈਗਾ। ਅਸੈਂਬਲੀ ਸਪੀਕਰ ਰੋਬਰਟ ਰੀਬਸ ਨੇ ਇਹ ਸਟੇਟਮੈਂਟ ਦੇ ਵਿੱਚ ਦੱਸਿਆ ਆ, ਕਹਿੰਦੇ ਵੀ ਮੈਂ ਅਸੈਂਬਲੀ, ਸੈਨੇਟ ਤੇ ਐਡਮਿਨਿਸਟ੍ਰੇਟਿਵ ਜਿਹੜੇ ਬ੍ਰਾਂਚ ਦੇ ਲੋਕ ਆ ਉਹਨਾਂ ਦੇ ਨਾਲ 2024 ਦਾ ਜਿਹੜਾ ਬਜਟ ਆ ਉਹਦੇ ਉੱਤੇ ਵਰਕਆਊਟ ਕਰ ਰਿਹਾ ਹੈਗਾ। ਕੈਲੀਫੋਰਨੀਆ ਦੇ ਕੋਲ 37.8 ਬਿਲੀਅਨ ਡਾਲਰ ਦੇ ਰਿਜ਼ਰਵ ਵੀ ਹੈਗੇ ਆ। ਸੋ ਜੋ ਰੋਜਰ ਨਾਈਲੋ ਕਰਕੇ ਰਿਪਬਲਿਕਨ ਸਟੇਟ ਸੈਨੇਟਰ ਆ ਤੇ ਵਾਈਸ ਚੇਅਰਮੈਨ ਵੀ ਹੈਗੇ ਸੈਨੇਟ ਬਜਟ ਕਮੇਟੀ ਦੇ, ਉਹਨਾਂ ਨੇ ਇਹ ਕਿਹਾ ਵੀ ਆਪਾਂ ਮੋਰ ਰੀਅਲਿਸਟਿਕ ਬਜਟ ਜਿਹੜੀ ਸਟ੍ਰੈਟਜੀ ਆ ਉਹ ਬਣਾਵਾਂਗੇ ਇਨ ਪਲੇਸ ਆਫ ਉਦਾਂ ਹੀ ਲੋਕਾਂ ਨੂੰ ਜਿਹੜੇ ਲਾਂਡਰੀ ਲਿਸਟ ਆਫ ਪ੍ਰੋਜੈਕਟਸ ਆ ਉਹਨਾਂ ਦੇ ਵਿੱਚ ਪੈਸੇ ਸਿੱਟਣ ਦੀ ਬਜਾਏ। ਗੈਬਨ ਨਿਊਸਮ ਜੋ ਆ ਉਹ ਜਨਵਰੀ ਦੇ ਵਿੱਚ ਪ੍ਰਪੋਜ਼ਲ ਪੇਸ਼ ਕਰਨਗੇ ਜਿਹੜਾ 2024 ਦਾ ਬਜਟ ਹੋਊਗਾ। ਜੀ। ਅਗਲੀ ਖਬਰ ਕਿਸੇ ਦੇ ਲਈ ਸਰਪ੍ਰਾਈਜ਼ ਤਾਂ ਨਹੀਂ ਹੋਊਗੀ, ਵੀ ਭੁਚੱਕਾ ਨਹੀਂ ਕੋਈ ਰਹਿ ਜਾਊਗਾ। 2 ਕੈਲੀਫੋਰਨੀਆ ਦੀਆਂ ਸਿਟੀਜ਼ ਆਈਆਂ ਨੇ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਜਿਹੜੇ ਸ਼ਹਿਰਾਂ ਦੀ ਲਿਸਟ ਦੇ ਵਿੱਚ। 2023 ਦੀ ਵਰਲਡ ਵਾਈਡ ਕਾਸਟ ਆਫ ਲਿਵਿੰਗ ਇੰਡੈਕਸ ਦੇ ਮੁਤਾਬਕ ਜਿਹੜੀ ਇਕੋਨੋਮਿਸਟ ਇੰਟੈਲੀਜੈਂਸ ਯੂਨਿਟ ਦੇ ਨਾਲ ਜਿਹੜਾ ਉਹ ਦੇਖਦੇ ਆ, ਤਾਂ ਉਹਨਾਂ ਨੇ ਦੇਖਿਆ ਵੀ ਭਾਈ 2 ਕੈਲੀਫੋਰਨੀਆ ਦੇ ਸ਼ਹਿਰ ਇਸ ਦੇ ਵਿੱਚ ਆਏ ਆ। ਅਮਰੀਕਾ ਦੇ ਹੋਰ ਸ਼ਹਿਰਾਂ ਨੂੰ ਜੇ ਛੱਡ ਦਈਏ ਤਾਂ ਇਹ ਜਿਹੜੇ 2 ਇਸ ਦੇ ਵਿੱਚ ਮੇਨ ਦੇਖੇ ਗਏ ਆ। ਕੁੱਲ 3 ਸ਼ਹਿਰ ਅਮਰੀਕਾ ਦੇ ਟੌਪ 10 ਲਿਸਟ ਦੇ ਵਿੱਚ ਆਏ ਆ। ਕਹਿੰਦੇ ਵੀ ਐਵਰੇਜ 7.4% ਇਹਨਾਂ ਦੇ ਹਿਸਾਬ ਦੇ ਨਾਲ ਕਾਸਟ ਆਫ ਲਿਵਿੰਗ, ਰਹਿਣ ਦੀ ਜਿਹੜੀ ਕੀਮਤ ਆ ਉਸ ਦੇ ਵਿੱਚ ਵਾਧਾ ਹੋਇਆ ਆ, ਜਿਸ ਦੇ ਵਿੱਚ ਸਭ ਤੋਂ ਵੱਧ ਤੇਜ਼ੀ ਦੇ ਨਾਲ ਗਰੋਸਰੀ ਦੇ ਪ੍ਰਾਈਸ ਵਧੇ ਨੇ। ਕਹਿੰਦੇ ਵੀ 2022 ਦੇ ਸਰਵੇ ਦੇ ਮੁਤਾਬਕ ਜੇ ਦੇਖਿਆ ਜਾਵੇ ਤਾਂ ਪਿਛਲੀ ਵਾਰੀ 8.1% ਵਾਧਾ ਦੇਖਿਆ ਗਿਆ ਸੀਗਾ ਕਾਸਟ ਆਫ ਲਿਵਿੰਗ 'ਚ, ਇਸ ਵਾਰ ਇਹ 7.4 ਦੇ ਉੱਤੇ ਆਇਆ ਆ। ਪਰ ਫਿਰ ਵੀ ਇਤਿਹਾਸਿਕ ਤੌਰ ਦੇ ਉੱਤੇ ਮਹਿੰਗਾ ਹੀ ਸੌਦਾ ਜਿਹੜਾ ਉਹ ਚੱਲ ਰਿਹਾ। ਇਨਫਲੇਸ਼ਨ ਦੀਆਂ ਜਿਹੜੀਆਂ ਪ੍ਰੋਡਕਸ਼ਨਸ ਦੇਖੀਆਂ 2020 ਦੇ ਵਿੱਚ ਸਪਲਾਈ ਚੇਨ ਦਾ ਰੌਲਾ ਸੀਗਾ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਹੁਣ ਇਨਫਲੇਸ਼ਨ ਦੇ ਕਰਕੇ ਇਹ ਸਾਰਾ ਕੁਛ ਦੇਖਿਆ ਗਿਆ। ਜੇ ਟੌਪ 10 ਲਿਸਟ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਯੂਰਪ ਦਾ ਜਿਹੜਾ ਸ਼ਹਿਰ ਜ਼ਿਊਰਿਚ ਹੈਗਾ ਆ ਸਵਿਟਜ਼ਰਲੈਂਡ ਦਾ, ਉਹ ਸਭ ਤੋਂ ਮਹਿੰਗਾ, ਤੇ ਸਿੰਗਾਪੁਰ ਇਹ ਟੌਪ 1 ਦੇ ਉੱਤੇ, 2.5 ਦੇ ਉੱਤੇ ਆਏ ਆ। ਤੇ ਕੈਲੀਫੋਰਨੀਆ ਦੀਆਂ ਜਿਹੜੇ 2 ਸ਼ਹਿਰ ਲਾਸ ਐਂਜਲਸ ਤੇ ਸੈਨ ਫਰਾਂਸਿਸਕੋ, ਜਿਨ੍ਹਾਂ ਨੂੰ ਸੁਣ ਕੇ ਕੋਈ ਹੈਰਾਨ ਤਾਂ ਨਹੀਂ ਹੋਊਗਾ ਵੀ ਇਹ ਲਿਸਟ 'ਚ ਆਏ ਆ। 6ਵੇਂ ਨੰਬਰ ਤੇ LA ਰਿਹਾ, ਤੇ 10ਵੇਂ ਨੰਬਰ ਤੇ ਸੈਨ ਫਰਾਂਸਿਸਕੋ, ਤੀਜੇ ਨੰਬਰ ਦੇ ਉੱਤੇ ਨਿਊਯਾਰਕ ਤੇ ਜਨੇਵਾ ਜਿਹੜੀ ਆ ਉਹ ਸ਼ਹਿਰ ਆਏ ਨੇ ਜਿਹੜੇ ਸਭ ਤੋਂ ਮਹਿੰਗੇ ਦੇਖੇ ਗਏ ਆ। 173 ਸ਼ਹਿਰਾਂ ਨੂੰ ਕੁੱਲ ਦੁਨੀਆ ਦੇ ਵਿੱਚ ਸਰਵੇ ਕੀਤਾ ਗਿਆ ਸੀ, ਜਿਸ ਦੇ ਵਿੱਚ 400 ਤੋਂ ਵੱਖ-ਵੱਖ ਡਿਫਰੈਂਟ ਜਿਹੜੇ ਪ੍ਰਾਈਸਿਸ, ਕੀਮਤਾਂ, 200 ਤੋਂ ਵੱਧ ਜਿਹੜੇ ਪ੍ਰੋਡਕਟਸ ਆ ਉਹਨਾਂ ਦੀਆਂ ਜਿਹੜੀਆਂ ਪ੍ਰਾਈਸਿਸ ਆ ਉਸ ਦੇ ਵਿੱਚ ਜਿਹੜਾ ਆ ਮੋਨੀਟਰ ਕਰਕੇ, ਉਸ ਦਾ ਸਰਵੇ ਕਰਕੇ ਇਹ ਐਲਾਨਿਆ ਗਿਆ ਆ। ਸਭ ਤੋਂ ਵੱਧ ਕਹਿੰਦੇ ਵੀ ਜੇ ਕਿਸੇ ਇੱਕ ਸ਼ਹਿਰ ਦੇ ਵਿੱਚ ਮਹਿੰਗਾਈ ਵਧੀ ਆ ਤਾਂ ਉਹ ਵੈਨੇਜ਼ੁਏਲਾ ਦਾ ਕਾਰਕਸ ਜਿਹੜਾ ਸ਼ਹਿਰ ਆ ਉਸ ਦੇ ਵਿੱਚ ਆ। ਕਹਿੰਦੇ 450% ਉਸ ਦੇ ਵਿੱਚ ਪ੍ਰਾਈਸਾਂ ਜਿਹੜੀਆਂ ਆ ਉਹ ਵੱਧ ਚੁੱਕੀਆਂ ਆ। ਇਹਨਾਂ ਸ਼ਹਿਰਾਂ ਦੇ ਵਿੱਚ ਰਹਿਣਾ ਇਸ ਟਾਈਮ ਕਹਿੰਦੇ ਸਭ ਤੋਂ ਮਹਿੰਗਾ ਸੌਦਾ ਬਣਿਆ ਪਿਆ ਆ।